ਇੱਕ ਸੀ ਪਿੰਡ। ਜੀ ਅਮੀ। ਪਿੰਡ ਦੇ ਵਿੱਚ ਇੱਕ ਨੂਰਦੀਨ ਲੜਕਾ ਰਹਿੰਦਾ ਸੀਗਾ ਅੱਛਾ ਅਮੀ। ਤੇ ਉਹਦਾ ਛੋਟਾ ਜਿਹਾ ਘਰ ਹੈ ਤੇ ਉਹਦੇ ਕੋਲ ਪੈਸਾ ਕੋਈ ਨਹੀਂ ਸੀਗਾ ਹੈਗਾ। ਅੱਛਾ ਤੇ ਅਮੀਰਾਂ ਦੀ ਹਰ ਕੋਈ ਗੱਲ ਸੁਣਦਾ, ਗਰੀਬ ਦੀ ਕੋਈ ਗੱਲ ਨਹੀਂ ਸੁਣਦਾ। ਜਿਹਦੇ ਕੋਲ ਪੈਸਾ ਨਾ ਹੋਵੇ ਉਹਦੀ ਗੱਲ ਨਹੀਂ ਕੋਈ ਵੀ ਸੁਣਦਾ। ਜੀ ਅਮੀ। ਅਖੀਰ ਦੀ ਉਹ ਆਪਣੀ ਮਿਹਨਤ ਕਰਦਾ ਰਿਹਾ। ਜੀ ਅਮੀ। ਕੋਈ ਲੱਕੜੀਆਂ ਚੁਗ ਲਈਆਂ, ਕੋਈ ਕੁਛ ਆਪਣੀ ਮਿਹਨਤ ਕਰਦੇ ਕਰਦੇ ਨੇ ਨਾ ਆਪਣੀ ਦੁਕਾਨ ਬਣਾ ਲਈ ਘਰ ਵਿੱਚ। ਜੀ ਅਮੀ। ਉਹ ਤਾਂ ਆਪਣੀ ਨਾ ਕੱਪੜੇ ਦੀ ਦੁਕਾਨ ਬਣਾ ਲਈ। ਅੱਛਾ ਅਮੀ। ਕੱਪੜੇ ਦੀ ਦੁਕਾਨ ਵਿਕਦਾ ਰਿਹਾ, ਕੱਪੜਾ ਇਮਾਨਦਾਰ ਬੰਦਾ ਸੀਗਾ ਤੇ ਉਹ ਕੱਪੜਾ ਵਿਕਦਾ ਰਿਹਾ। ਹੋਰ ਦੁਕਾਨ ਭਰਦੀ ਰਹੀ, ਦੁਕਾਨ ਐਨ ਕੱਪੜੇ ਦੇ ਨਾਲ ਫੁੱਲ ਹੋ ਗਈ। ਅੱਛਾ ਅਮੀ। ਤੇ ਪਿੰਡ ਦੇ ਦੇਖ ਕੇ ਦੁੱਖ, ਜਿਹੜੇ ਆਸੇ ਪਾਸੇ ਵਾਲੇ ਸੀ, ਉਹ ਦੁੱਖ ਕਰਨ ਲੱਗ ਪਏ ਆਪ ਇਹ ਕਿਤੇ ਦੇਖੋ ਕਿੱਥੋਂ ਪੈਸਾ ਆ ਗਿਆ। ਵੀ ਦੇਖੋ ਹੈ ਗਰੀਬ ਆ ਇਹ, ਇੰਨੀਆਂ ਇਹਦੀਆਂ ਦੁਕਾਨ ਇਹਦੀ ਚੱਲਦੀ ਆ ਤਾਂ ਕੱਪੜੇ ਤਾਂਗਿਆਂ ਦੇ ਉੱਤੇ ਜਾਂਦੇ ਆ, ਰਿਕਸ਼ਿਆਂ ਦੇ ਵਿੱਚ ਇਹਦੇ ਕੱਪੜੇ ਜਾਂਦੇ ਆ, ਤਾਂ ਬਹੁਤ ਅਮੀਰ ਹੋ ਗਿਆ। ਜੀ ਅਮੀ। ਇੰਨੀ ਗੱਲ ਕਰਦੇ ਆ ਕੋਈ ਠੱਗ ਆ ਗਿਆ। ਅੱਛਾ ਅਮੀ। ਠੱਗ ਜਿੱਲੇ ਠੱਗ ਨੂੰ ਵੀ ਪਤਾ ਲੱਗਾ ਠੱਗ ਆ ਗਿਆ, ਅੱਛਾ। ਠੱਗ ਨੇ ਆ ਕੇ ਸਲਾਮ ਦੁਆ ਲਿਆ, ਕਹਿੰਦਾ ਵੀ ਮੈਨੂੰ ਇੰਨਾ ਕੱਪੜਾ ਚਾਹੀਦਾ ਹੈ। ਅੱਛਾ ਅਮੀ। ਤੇ ਨੂਰਦੀਨ ਕਹਿੰਦਾ ਵੀ ਦੇਖ ਲਓ ਕੱਪੜਾ। ਅੱਛਾ ਜੀ। ਠੱਗ ਨੇ ਕੱਪੜਾ ਦੇਖਿਆ, ਕਹਿੰਦਾ ਕੱਪੜਾ ਸਾਰਾ ਸੋਹਣਾ ਹੈ। ਜੀ ਅਮੀ। ਮੈਂ ਆਪਣੇ ਨਾਲ ਦਿਆਂ ਨੂੰ ਕਹਿਣਾ ਆ, ਉਹ ਵੀ ਆ ਜਾਣਗੇ ਕੋਈ ਤਾਂਗਾ ਤੁੰਗਾ ਲੈ ਕੇ। ਅੱਛਾ ਜੀ। ਤੇ ਪਰ ਮੈਂ ਨਾ ਕੱਪੜਾ ਲੈ ਜਾਊਂਗਾ, ਇੱਕ ਰਾਤ ਦਾ ਮੈਨੂੰ ਵਕਵਾ ਦੇ ਕਿ ਕੱਲ ਨੂੰ ਮੈਂ ਤੈਨੂੰ ਪੈਸੇ ਜ਼ਰੂਰ ਦੇ ਦੂੰਗਾ। ਅੱਛਾ ਜੀ। ਨੂਰਦੀਨ ਨੇ ਕਿਹਾ ਠੀਕ ਆ, ਪਰ ਕੱਪੜਾ ਲੈ ਜਾਵੋ ਤੇ ਮੈਂ ਨਾ ਉਨਾ ਚਿਰ ਤੈਨੂੰ ਆਪਣੇ ਕੋਲੋਂ ਹਿੱਲਣ ਨਹੀਂ ਦੇਣਾ ਜਿੰਨੀ ਦੇਰ ਕੋਈ ਪੈਸੇ ਲੈ ਕੇ ਨਹੀਂ ਜਿੰਨਾ ਚਿਰ ਤੂੰ ਪੈਸੇ ਨਾ ਦਊਗਾ। ਜੀ ਅਮੀ। ਠੱਗ ਨੇ ਕਿਹਾ ਠੀਕ ਆ, ਹਾਂਜੀ। ਤੇ ਠੱਗ ਨੂੰ ਕੋਲ ਬਿਠਾ ਲਿਆ। ਕੱਪੜਾ ਭੇਜ ਦਿੱਤਾ। ਕੱਪੜਾ ਜਿਹੜਾ ਤਾਂਗਾ ਆਇਆ, ਉਹਦੇ ਬਾਹਰ ਨਾਲ ਦੇ ਆਏ ਤੇ ਤਾਂਗੇ ਉੱਤੇ ਕੱਪੜਾ ਰੱਖਿਆ ਤੇ ਕੱਪੜਾ ਲੈ ਕੇ ਚਲੇ ਗਏ, ਨਾਲ ਦੇ ਚਲੇ ਗਏ ਠੱਗ। ਜੀ ਅਮੀ। ਤੇ ਜਿਹੜਾ ਉਹ ਠੱਗ ਸੀ ਸੋਚਦਾ ਆ ਕਿ ਹੁਣ ਮੈਂ ਕਿੱਦਾਂ ਇਹਦੇ ਕੋਲੋਂ ਜਾਨ ਛਡਾਵਾਂ। ਜੀ ਅਮੀ। ਤੇ ਜਦ ਨੂੰ ਨਾ ਸ਼ਾਮਾਂ ਪੈ ਗਈਆਂ ਤੇ ਜ਼ੋਰ ਦੀ ਅਜ਼ਾਨ ਹੋਈ। ਜੀ ਅਮੀ। ਜਿੱਲੇ ਅਜ਼ਾਨ ਹੋਈ ਕਹਿੰਦਾ ਆ ਬਈ ਅਸੀਂ ਨਾ ਨਮਾਜ਼ ਨਾ ਪੜ੍ਹਨ ਚੱਲੀਏ। ਜੀ ਅਮੀ। ਤੇ ਕਹਿੰਦਾ ਚਲੋ ਵੀ ਚੱਲਦੇ ਆ। ਨੂਰਦੀਨ ਵੀ ਕਹਿੰਦਾ ਅੱਲਾ ਦੇ ਘਰ ਜਾਣਾ ਚਾਹੀਦਾ, ਨਮਾਜ਼ ਪੜ੍ਹਨੀ ਚਾਹੀਦੀ ਆ। ਜੀ ਅਮੀ। ਤੇ ਨਮਾਜ਼ ਪੜ੍ਹਨ ਠੱਗ ਤਾਂ ਨੂਰਦੀਨ ਦੋਨੇ ਜਣੇ ਨਮਾਜ਼ ਪੜ੍ਹਨ ਚਲ ਗਏ। ਜੀ ਅਮੀ। ਤੇ ਉਹ ਲੜਕੇ ਨੇ ਨਮਾਜ਼ ਨਹੀਂ ਲਈ ਤੇ ਉਹ ਜਿਹੜਾ ਠੱਗ ਸੀਗਾ ਉੱਥੋਂ ਚਲਾ ਗਿਆ। ਅੱਛਾ। ਲੜਕੇ ਨੇ, ਨੂਰਦੀਨ ਨੇ ਨਮਾਜ਼ ਪੜ੍ਹ ਕੇ ਹਟਿਆ, ਦੁਆ ਮੰਗੀ, ਦੇਖਿਆ ਤੇ ਉਹ ਜਿਹੜਾ ਠੱਗ ਸੀ ਉਹਨੂੰ ਕਿਤੇ ਵੀ ਨਜ਼ਰ ਨਾ ਆਇਆ। ਓਏ। ਬੜਾ ਪਰੇਸ਼ਾਨ ਹੋਇਆ ਜੀ ਅਮੀ। ਤੇ ਕਹਿੰਦਾ ਅੱਛਾ ਬਈ ਅੱਲਾ ਤੇ ਭਰੋਸਾ ਰੱਖਣਾ ਚਾਹੀਦਾ ਹੈ। ਜੀ ਅਮੀ। ਜਿਹਨੇ ਮੈਨੂੰ ਮਾਲ ਦਿੱਤਾ ਸੀ, ਮੇਰਾ ਮਾਲ ਖੋਹ ਹੋ ਗਿਆ, ਉਹੀ ਮੇਰਾ ਵਾਰਸ ਮੈਨੂੰ ਮੁੜ ਕੇ ਦਊਗਾ। ਜੀ ਅਮੀ। ਪਰ ਸਬਰ ਦੇ ਬਗੈਰ ਚਾਰਾ ਕੋਈ ਨਹੀਂ ਹੈਗਾ, ਲੜਕਾ ਕਹਿੰਦਾ। ਜੀ ਅਮੀ। ਤੇ ਲੜਕਾ ਤੁਰ ਪਿਆ ਘਰ ਨੂੰ। ਘਰ ਜਾ ਕੇ ਗੱਲ ਕੀਤੀ ਕਿ ਮੇਰਾ ਨਾ ਜਿਹੜਾ ਕੱਪੜਾ ਸੀਗਾ ਏਦਾਂ ਕਰਕੇ ਠੱਗ ਲੈ ਗਿਆ। ਜੀ। ਹੁਣ ਜਿਹੜੀ ਉਹਦੀ ਬੀਵੀ ਸੀ ਬਹੁਤ ਪਰੇਸ਼ਾਨ ਹੋਈ ਕਿ ਮੇਰੇ ਕੋਲ ਤਾਂ ਪੈਸਾ ਵੀ ਕੋਈ ਸਾਡੇ ਕੋਲ ਤਾਂ ਰਿਹਾ ਨਹੀਂ, ਅਸੀਂ ਕਿੱਥੋਂ ਖਾਵਾਂਗੇ। ਜੀ ਅਮੀ। ਸਾਨੂੰ ਤਾਂ ਲੋਕਾਂ ਨੇ ਬੁਲਾਉਣੇ ਤੇ ਵੀ ਹਟ ਗਏ, ਅੱਗੇ ਸਾਡੇ ਕੋਲ ਪੈਸਾ ਨਹੀਂ ਹੈਗਾ। ਜੀ ਅਮੀ। ਤੇ ਉਹ ਕਹਿੰਦਾ ਕਿ ਤੂੰ ਰੋ ਨਾ, ਅੱਲਾ ਤੇ ਭਰੋਸਾ ਰੱਖ, ਸਾਨੂੰ ਅੱਲਾਹ ਤਾਲਾ ਆਪੇ ਦਊਗਾ। ਸਬਰ ਕਰੋ, ਸਬਰ ਕਰਨੇ ਦੇ ਵਿੱਚ ਅੱਲਾ ਖੁਸ਼ ਹੁੰਦਾ, ਮੁੜ ਕੇ ਪੈਸਾ ਮਿਲ ਜਾਊਗਾ। ਜੀ। ਔਰਤ ਉਹਦੀ ਕਹਿੰਦੀ ਠੀਕ ਆ। ਲੜਕੇ ਨੇ ਲੱਕੜੀਆਂ ਲੁਕੜੀਆਂ ਚੁਗਣੀਆਂ ਸ਼ੁਰੂ ਕਰ ਦਿੱਤੀਆਂ। ਜੀ ਅਮੀ। ਲੱਕੜੀਆਂ ਲੁਕੜੀਆਂ ਸ਼ੁਰੂ ਕੀਤੀਆਂ ਤੇ ਜਾਂਦਾ ਆ ਤੇ ਇੱਕ ਕੋਈ ਰਸਤੇ ਦੇ ਵਿੱਚ ਕੋਈ ਨਾ ਗਾਂ ਜਾਂਦਾ ਹੈ ਤੇ ਕੋਈ ਕਿਸੇ ਨੇ ਬੱਕਰੀਆਂ ਰੱਖੀਆਂ ਹੋਈਆਂ। ਜੀ ਅਮੀ। ਤੇ ਬੱਕਰੀਆਂ ਵਾਲੇ ਨੂੰ ਕਹਿੰਦਾ ਕਿ ਭਾਈ ਮੈਨੂੰ ਮੁਲਾਜ਼ਮ ਰੱਖ ਲਾ। ਅੱਛਾ ਜੀ। ਉਹ ਕਹਿੰਦਾ ਮੁਲਾਜ਼ਮ ਕੀ ਰੱਖਣਾ ਆ, ਤੇ ਤੂੰ ਨਾ ਮੇਰੀਆਂ ਨਾ ਬੱਕਰੀਆਂ ਚਾਰਿਆ ਕਰ। ਜੀ ਅਮੀ। ਨੂਰਦੀਨ ਕਹਿੰਦਾ ਠੀਕ ਆ, ਮੈਂ ਬੱਕਰੀਆਂ ਚਾਰ ਲੈਣਾ। ਜੀ ਅਮੀ। ਬੱਕਰੀਆਂ ਉਹਦੀਆਂ ਛੱਡ ਕੇ ਜੰਗਲ ਦੇ ਵਿੱਚ ਚਾਰਨ ਚਲਾ ਗਿਆ। ਜੀ ਅਮੀ। ਉਹ ਬੱਕਰੀਆਂ ਨੇ ਖੁੱਲਾ ਖਾਣਾ, ਬੱਕਰੀਆਂ ਜਿਹੜੀਆਂ ਮੋਟੀਆਂ ਹੋ ਗਈਆਂ, ਬੱਕਰੀਆਂ 6 ਮਹੀਨਿਆਂ ਦੇ ਵਿੱਚ ਸ਼ਰਾਰੂ ਵੀ ਵੱਡੇ ਹੋ ਗਏ ਤੇ ਬੱਕਰੀਆਂ ਦੀ ਤਾਂ ਹਾਲ ਵੀ ਚੰਗਾ ਭਲਾ ਠੀਕ ਠਾਕ ਬੱਕਰੀਆਂ ਹੋ ਗਈਆਂ। ਜੀ ਅਮੀ। ਅੱਲਾ ਦੀ ਕੁਦਰਤ ਐਸੀ ਹੋਈ ਕਿ ਇੱਕ ਦਿਨ ਨਾ ਨੂਰਦੀਨ ਨੂੰ ਧੁੱਪ ਲੱਗੀ, ਧੁੱਪ ਨੇ ਬਹੁਤ ਸਤਾਇਆ ਤੇ ਇੱਕ ਦਰਖਤ ਲੱਗਾ। ਜੀ ਅਮੀ। ਦਰਖਤ ਦੇ ਥੱਲੇ ਨਾ ਨੂਰਦੀਨ ਸੌਂ ਗਿਆ, ਨੀਂਦ ਆ ਗਈ। ਜੀ ਅਮੀ। ਜਿਵੇਂ ਨੀਂਦ ਆ ਗਈ ਤਾਂ ਬੱਕਰੀਆਂ ਉਹਦੀਆਂ ਗਾਇਬ ਹੋ ਗਈਆਂ। ਜੀ ਅਮੀ। ਨੂਰਦੀਨ ਦੀਆਂ ਬੱਕਰੀਆਂ ਗਾਇਬ ਹੋ ਗਈਆਂ। ਜੀ ਅਮੀ। ਨੂਰਦੀਨ ਦੀ ਅੱਖ ਉਗੜੀ, ਜਿਲੇ ਦੇਖਿਆ ਤਾਂ ਬੱਕਰੀਆਂ ਹੈ ਨਾ।
ਜੀ ਨੂਰਦੀਨ ਨੇ ਦੇਖਿਆ ਕਿ ਜੰਗਲ ਬਹੁਤ ਸੀਗਾ, ਉਸ ਜੰਗਲ ਦੇ ਵਿੱਚ ਜਿਹੜਾ ਬਹੁਤਾ ਫਿਰਦਾ ਸੀਗਾ ਬੰਦਾ ਗਵਾਚ ਜਾਂਦਾ ਸੀ। ਜੀ ਐਡਾ ਵੱਡਾ ਜੰਗਲ ਸੀਗਾ। ਨੂਰਦੀਨ ਨੂੰ ਪਰੇਸ਼ਾਨ ਹੋ ਕੇ ਆਪਣੇ ਘਰ ਨੂੰ ਤੁਰ ਪਿਆ। ਕਹਿੰਦਾ ਅੱਲਾ ਤੇਰਾ ਸ਼ੁਕਰ ਆ, ਤੂੰ ਹੀ ਆ ਸਾਡਾ ਵਾਰਿਸ। ਜੀ ਤੇ ਘਰ ਆਇਆ, ਆਪਣੀ ਬੀਵੀ ਕੋਲ ਦੱਸਿਆ ਕਿ ਮੇਰਾ ਤਾਂ ਬਹੁਤ ਨੁਕਸਾਨ ਹੋ ਗਿਆ। ਜੀ ਤੇ ਉਹਦੀ ਬੀਵੀ ਕਹਿੰਦੀ ਹੁਣ ਅਸੀਂ ਕੀ ਕਰਾਂਗੇ, ਜੀ ਅੱਗੇ ਤਾਂ ਸਾਡੇ ਕੋਲ ਪੈਸਾ ਕੋਈ ਨਹੀਂ ਹੈਗਾ, ਹੁਣ ਬੱਕਰੀਆਂ ਦੇ ਪੈਸੇ ਕਿੱਥੋਂ ਦਵਾਂ? ਹੁਣ ਬੱਕਰੀਆਂ ਦੇ ਪੈਸੇ ਕਿੱਥੋਂ ਦਵਾਂਗੇ। ਉਹਨੇ ਕਿਹਾ ਘਬਰਾ ਨਾ, ਪਰੇਸ਼ਾਨ ਨਾ ਹੋ, ਕਿ ਅੱਲਾਹ ਤਾਲਾ ਉਹਦੇ ਪਰ ਭਰੋਸਾ ਰੱਖਣਾ ਚਾਹੀਦਾ, ਅੱਲਾਹ ਸਾਡੀ ਫਰਿਆਦ ਜ਼ਰੂਰ ਸੁਣੂਗਾ। ਜੀ ਤਕਲੀਫਾਂ ਤਾਂ ਇਨਸਾਨਾਂ ਨੂੰ ਹੁੰਦੀਆਂ ਹੀ ਰਹਿੰਦੀਆਂ ਆ। ਜੀ ਬੀਵੀ ਨੇ ਸਬਰ ਕਰ ਲਿਆ। ਉਹਨੇ ਕਿਹਾ ਫਿਕਰ ਨਾ ਕਰ, ਮੈਂ ਤੇਰੇ ਨਾਲ ਰਹੂੰਗੀ, ਤੇਰੀ ਮਦਦ ਕਰੂੰਗੀ। ਜੇ ਗਰੀਬੀ ਹੋਈ ਤਾਂ ਵੀ ਮੈਂ ਤੇਰੇ ਨਾਲ ਚੱਲੂੰਗੀ, ਜੇ ਪੈਸਾ ਹੋਇਆ ਤਾਂ ਵੀ ਮੈਂ ਸ਼ੁਕਰ ਅਲਹਮਦੋ ਕਰੂੰਗੀ। ਜੀ ਕਿ ਨੂਰਦੀਨ ਮਾਲਕ ਕੋ ਚਲ ਗਿਆ ਬੱਕਰੀਆਂ ਵਾਲੇ। ਬੱਕਰੀਆਂ ਵਾਲੇ ਦੇ ਜਿਹੜਾ ਬੱਕਰੀਆਂ ਵਾਲਾ ਸੀਗਾ, ਬੱਕਰੀਆਂ ਵਾਲੇ ਕੋਲ ਚਲਾ ਗਿਆ। ਜੀ ਜਾ ਕੇ ਕਹਿਣ ਲੱਗਾ, ਕਦਮੀ ਡੇਕ ਕੇ ਅੱਖਾਂ ਤੇ ਹਿੰਦੂ ਆਏ। ਉਹਨੇ ਕਿਹਾ ਕਿ ਭਾਈ ਮੇਰੇ ਕੋਲ ਬੱਕਰੀਆਂ ਜਿਹੜੀਆਂ ਗਾਇਬ ਹੋ ਗਈਆਂ। ਜੀ ਤੇ ਜਿਹੜਾ ਬੱਕਰੀਆਂ ਵਾਲਾ ਸੀ ਬਹੁਤ ਘਬਰਾਇਆ, ਘਬਰਾ ਕੇ ਨਾ ਉਹਨੂੰ ਦੇਖ ਕੇ ਕਹਿੰਦਾ ਕਿ ਤੂੰ ਕਿੱਥੇ ਗਿਆ ਆ ਸੀਗਾ। ਜੀ ਕਹਿੰਦਾ ਮੈਨੂੰ ਨੀਂਦ ਆ ਗਈ, ਮੈਂ ਦਰਖਤ ਦੇ ਥੱਲੇ ਸੌਂ ਗਿਆ। ਜੀ ਉਹਨੇ ਜੀ ਉਹਨੂੰ ਬਹੁਤ ਪਰੇਸ਼ਾਨ ਕੀਤਾ। ਅਖੀਰ ਜੀ ਉਹਨੂੰ ਨਾ ਆਪਣਾ ਗੁਲਾਮ ਰੱਖ ਲਿਆ। ਜੀ ਜਿਲੇ ਆਪਣਾ ਗੁਲਾਮ ਰੱਖ ਲਿਆ ਤੇ ਉਹ ਵਿਚਾਰਾ ਮਿਹਨਤ ਕਰਦਾ ਰਿਹਾ, ਜੀ ਰੋਟੀ ਮਾੜੀ ਮੋਟੀ ਮਿਲਣੀ ਤੇ ਉਹਨੇ ਨਾ ਆਪਣੇ ਟੱਬਰ ਨੂੰ ਜਾ ਕੇ ਦੇ। ਇੱਕ ਦਿਨ ਦੇਖਦਾ ਕੀ ਆ, ਆਪਣੀਆਂ ਲੱਕੜੀਆਂ ਚੁਗਦਾ ਆ, ਲੱਕੜੀਆਂ ਚੁਗਦਾ ਇੱਕ ਘੋੜੇ ਦੇ ਸਵਾਰ ਇੱਕ ਲੜਕਾ ਆਇਆ। ਜੀ ਜਿਲੇ ਲੜਕਾ ਆਇਆ ਤੇ ਉਹ ਦੇਖ ਕੇ ਉਹਨੂੰ ਕਹਿੰਦਾ, ਹੈ ਉਹ ਨੂਰ ਆ ਤੂੰ? ਜੀ ਨੂਰਦੀਨ ਆ? ਉਹਨੇ ਕਿਹਾ ਹਾਂ ਮੈਂ ਨੂਰਦੀਨ ਆ। ਮੈਨੂੰ ਪਛਾਣਿਆ? ਉਹਨੇ ਕਿਹਾ ਨਹੀਂ ਮੈਂ ਨਹੀਂ ਪਛਾਣਿਆ। ਉਹਨੇ ਕਿਹਾ ਜਿਸ ਵੇਲੇ ਤੁਸੀਂ 20 ਆਦਮੀ 20 ਮਰਦ ਦੋਨੇ ਜਣੇ ਰੋਂਦੇ ਸੀ, ਅੱਲਾ ਦੀ ਬਾਰਗਾਹ ਵਿੱਚ ਦੁਆ ਮੰਗਦੇ ਸੀ, ਤੇ ਮੈਨੂੰ ਰਾਤ ਟਿਕਣਾ ਮੁਸ਼ਕਲ ਹੋ ਜਾਂਦਾ ਸੀ। ਤੇ ਮੈਂ ਕਹਿੰਦਾ ਸੀ ਕਿੱਥੋਂ ਉਹ ਨੂਰਦੀਨ ਮੈਨੂੰ ਲੱਭੇ। ਤੇ ਤੇਰਾ ਬਹੁਤ ਬਹੁਤ ਸ਼ੁਕਰੀਆ, ਆ ਲੈ ਆਪਣਾ ਮਾਲ, ਪੈਸੇ ਕੱਪੜਿਆਂ ਦੇ, ਤੇ ਮੈਨੂੰ ਮਾਫ ਕਰ ਦੇ। ਤੇ ਉਹਨੇ ਨਾ ਉਹ ਪੈਸੇ ਫੜੇ, ਘਰ ਨੂੰ ਗਿਆ ਤੇ ਅੱਲਾ ਦਾ ਸ਼ੁਕਰੀਆ ਅਦਾ ਕੀਤਾ। ਤੇ ਮੇਰੇ ਬੱਚਿਓ, ਮੇਰੀ ਉਹ ਬੱਚਿਓ, ਕਿ ਸਬਰ ਦੇ ਨਾਲ ਤੇ ਉਹਨੇ ਨੂਰਦੀਨ ਨੇ ਆਪਣਾ ਗੁਜ਼ਾਰਾ ਕੀਤਾ। ਉਹਦੀ ਬੀਵੀ ਨੇ ਵੀ ਰਾਤਾਂ ਜਾਗ ਕੇ ਹੱਥ ਚੱਕ ਕੇ ਅਸਮਾਨਾਂ ਨੂੰ ਦੁਆਵਾਂ ਮੰਗਦੀ ਰਹੀ, ਤੇ ਅੱਲਾ ਨੇ ਬੱਕਰੀਆਂ ਵੀ ਵਾਪਸ ਲਿਆਤੀਆਂ, ਤੇ ਉਹ ਜਿਹੜਾ ਮਾਲ ਲੈ ਕੇ ਗਿਆ ਸੀ ਉਹ ਵੀ ਠਾਗ ਵਾਪਸ ਦੇ ਗਿਆ। ਸਭੋ ਕੁਛ ਮਿਲ ਜਾਂਦਾ, ਆਪਣਾ ਈਮਾਨ ਸਾਫ਼ ਰੱਖੋ।